ਅਜੇ ਸਿੰਘ ਜੀ ਸੀਬੀਸੀ ਨਿਊਜ਼ ਹੁਣੇ ਰਿਪੋਰਟ ਕਰ ਰਹੀ ਆ ਇੱਕ ਜਸਮੀਤ ਸਿੰਘ ਨਾਂ ਦਾ ਬੰਦਾ ਕੈਲੀਫੋਰਨੀਆ ਦਾ ਰਹਿਣ ਵਾਲਾ ਉਸ ਨੂੰ ਚਾਰਜ ਕੀਤਾ ਗਿਆ ਆ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਕੈਨੇਡਾ ਦੇ ਵਿੱਚ ਐਕਸਟੋਰਸ਼ਨ ਦੀਆਂ ਫਰੌਤੀ ਦੀਆਂ ਕਾਲਾਂ ਜਿਹੜੀਆਂ ਆ ਉਹ ਕਰ ਰਿਹਾ ਸੀਗਾ। ਸੋ ਕ੍ਰਾਸ ਬਾਰਡਰ ਇਨਵੈਸਟੀਗੇਸ਼ਨ ਦੇ ਦੌਰਾਨ ਅਮਰੀਕਨ ਅਥਾਰਟੀਜ਼ ਨੇ ਇਸ ਸਸਪੈਕਟ ਨੂੰ ਜੋ ਕਿ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਾ ਦੱਸਿਆ ਜਾਂਦਾ ਜਸਮੀਤ ਸਿੰਘ ਇਸ ਦਾ ਨਾਂ ਆ ਇਸ ਨੂੰ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਚਾਰਜ ਕੀਤਾ ਆ। ਕਹਿੰਦੇ ਵੀ ਐਕਸਟੋਰਸ਼ਨ ਵਿਕਟਮ ਫਰੌਤੀ ਦੀਆਂ ਜਿਹਨੂੰ ਇਹ ਕਾਲਾਂ ਕਰ ਰਿਹਾ ਸੀ ਉਸ ਨੂੰ ਇਹਨੇ ਧਮਕੀ ਜਿਹੜੀ ਉਹ ਦਿੱਤੀ ਵੀ ਫਰੌਤੀ ਦਓ ਨਹੀਂ ਤਾਂ ਕਹਿੰਦਾ ਵੀ ਯੂ ਆਰ ਗੋਇੰਗ ਟੂ ਡਾਈ ਇਨ ਕੈਨੇਡਾ। ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਬੈਠਾ ਕੈਨੇਡਾ 'ਚ ਲੋਕਾਂ ਨੂੰ ਫਰੌਤੀ ਦੀਆਂ ਕਾਲਾਂ ਕਰਦਾ ਜਸਮੀਤ ਸਿੰਘ ਜਿਹੜਾ ਹਰਜੋਤ ਸਿੰਘ ਜੀ ਇਹ ਸੀਬੀਸੀ ਨਿਊਜ਼ ਜਿਹੜਾ ਇਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਇਸ ਨੂੰ ਉਹਨਾਂ ਨੇ ਜਿਹੜਾ ਉਹ ਚਾਰਜ ਕਰ ਲਿਆ ਹੈਗਾ ਆ। ਸੋ ਕ੍ਰਿਮੀਨਲ ਕੰਪਲੇਂਟ ਜਿਹੜੀ ਕਹਿੰਦੇ ਸੀਬੀਸੀ ਨਿਊਜ਼ ਨੂੰ ਜਿਹੜੀ ਓਬਟੇਨ ਹੋਈ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਪਹਿਲਾ ਵਿਕਟਮ ਆ ਉਸ ਡਾਕੂਮੈਂਟਸ ਦੇ ਨਾਮ ਦੇ ਨਾਲ ਵੀ ਉਹਦੇ ਘਰ ਦੇ ਬਾਹਰ ਗੱਡੀ ਜਿਹੜੀ ਉਹ ਖੜੀ ਸੀ। ਹੁਣੇ ਥੋੜੇ ਦਿਨ ਪਹਿਲਾਂ ਦੋ ਮੁੰਡਿਆਂ ਨੂੰ ਦੇਖੋ ਸ਼ਰੇਆਮ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਜਿਹੜਾ ਗਿਆ ਆ। ਸੋ ਕੀ ਕੰਡੀਸ਼ਨ ਜਿਹੜੀ ਚੱਲ ਰਹੀ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਰੌਲਾ ਇੱਥੇ ਪਾਉਂਦੇ ਰਹੇ ਆ ਨਾ ਤੇ ਦੁਨੀਆ 'ਚ ਜਿਹੜਾ ਇਸ ਟਾਈਮ ਪੈ ਰਿਹਾ ਚੱਲ ਰਿਹਾ ਆ ਉਹਦਾ ਮਤਲਬ ਹੀ ਇਹ ਆ ਹੁਣ ਤੁਸੀਂ ਦੇਖੋ ਵੀ ਗੈਂਗਾਂ ਦੇ ਲੋਕ ਕਿੱਥੇ ਕਿੱਥੇ ਘਰ ਕਰੀ ਬੈਠੇ ਆ ਤੇ ਕੀ ਜਿਹੜਾ ਇਹਨਾਂ ਦੇ ਦੁਆਰਾ ਜਿਹੜੇ ਕਾਂਡਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ। ਅਮਰੀਕਾ ਦੇ ਵਿੱਚ ਬਹਿ ਕੇ ਕੈਲੀਫੋਰਨੀਆ 'ਚ ਬਹਿ ਕੇ ਕੈਨੇਡੀਅਨ ਲੋਕਾਂ ਨੂੰ ਧਮਕੀਆਂ ਜਿਹੜਾ ਉਹ ਫਰੌਤੀ ਦੀਆਂ ਜਿਹੜੀਆਂ ਕਾਲਾਂ ਕਰ ਰਹੇ ਆ ਤੇ ਨਾਲੇ ਧਮਕੀਆਂ ਦੇ ਰਹੇ ਆ ਵੀ ਨਹੀਂ ਫਰੌਤੀ ਸਾਡੀ ਪੂਰੀ ਹੋਈ ਤਾਂ ਫਿਰ ਤੁਸੀਂ ਦੇਖ ਲਓ ਵੀ ਤੁਹਾਨੂੰ ਉਸੇ ਹੀ ਮੁਲਕ ਦੇ ਵਿੱਚ ਮਾਰ ਮੁਕਾਵਾਂਗੇ। ਟੈਰਰ ਵਾਇਲੈਂਸ ਇੰਟੀਮੀਡੇਸ਼ਨ 14 ਪੇਜਾਂ ਦੀ ਜਿਹੜੀ ਕ੍ਰਿਮੀਨਲ ਕੰਪਲੇਂਟ ਆ ਫਾਈਲ ਕੀਤੀ ਗਈ ਹੈਗੀ ਆ ਜਸਮੀਤ ਸਿੰਘ ਦੇ ਅਗੇਂਸਟ। ਉਹਦੇ ਵਿੱਚ ਇੰਟਰਸਟੇਟ ਕਮਿਊਨੀਕੇਸ਼ਨ ਥ੍ਰੈਟਸ ਆਫ ਵਾਇਲੈਂਸ ਇਹ ਜਿਹੜੀ ਆ ਐਂਡ ਆਫ ਨਵੰਬਰ ਦੇ ਵਿੱਚ ਫਾਈਲ ਕੀਤੀ ਗਈ ਸੀ ਈਸਟਰਨ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਕਹਿੰਦੇ ਵੀ ਕਾਫੀ ਇਸ ਐਲੀਗੇਸ਼ਨ ਦੇ ਵਿੱਚ ਇਹ ਦੱਸਿਆ ਗਿਆ ਆ ਸੀਰੀਜ਼ ਆਫ ਇਨਸੀਡੈਂਟਸ ਹੋਈਆਂ ਜਿਹਦੇ ਵਿੱਚ ਐਕਸਟੋਰਸ਼ਨ ਰਿਲੇਟਡ ਵਾਇਲੈਂਸ ਕੈਨੇਡੀਅਨ ਕਮਿਊਨਿਟੀਜ਼ ਦੇ ਵਿੱਚ ਬਿਸ਼ਨੋਈ ਗੈਂਗ ਵੱਲੋਂ ਹੋਈ ਹੈਗੀ ਆ ਤੇ ਉਸ ਨੂੰ ਟੈਰਰਿਸਟ ਐਂਟੀਟੀ ਜਿਹੜਾ ਆ ਡਿਕਲੇਅਰ ਕੀਤਾ ਗਿਆ ਆ ਤੇ ਉਹਨੂੰ ਅਕਿਊਜ਼ ਕੀਤਾ ਗਿਆ ਵੀ ਉਹ ਟੈਰਰ ਵਾਇਲੈਂਸ ਤੇ ਇੰਟੀਮੀਡੇਸ਼ਨ ਕਰ ਰਹੇ ਆ। ਇਹ ਸਤੰਬਰ ਮਹੀਨੇ 'ਚ ਜੋ ਕੈਨੇਡਾ ਦੀ ਸਰਕਾਰ ਆ ਉਹਨਾਂ ਨੇ ਉਸ ਨੂੰ ਇਹ ਜਿਹੜਾ ਡਿਕਲੇਅਰ ਕੀਤਾ ਸੀਗਾ। ਮੈਨੂੰ ਲੱਗਦਾ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਇੱਕ ਕਾਰਨ ਆ ਵੀ ਹੁਣ ਕਿਉਂਕਿ ਉਹਨੂੰ ਅੱਤਵਾਦੀ ਜਥੇਬੰਦੀ ਗਰਦਾਨ ਦਿੱਤਾ ਗਿਆ ਹੈ। ਆਬਵੀਅਸਲੀ ਫਾਈਵ ਆਈਜ਼ ਦਾ ਸਾਥੀ ਹੈਗਾ ਆ ਕੈਨੇਡਾ ਤੇ ਉਹਦੇ ਜਿਹੜੇ ਹੁਣ ਗੈਂਗਸਟਰਸ ਸੋ ਕਾਲਡ ਇੱਥੇ ਵੀ ਜਿਹੜੇ ਹੋਣਗੇ ਜੇ ਉਹਨਾਂ ਨਾਲ ਜੁੜੇ ਹੋਣਗੇ ਤਾਂ ਉਹਨਾਂ ਉੱਤੇ ਅਮਰੀਕਾ ਵੀ ਜਿਹੜੀ ਉਹ ਨਜ਼ਰ ਰੱਖੂਗਾ ਕਿਉਂਕਿ ਅਮਰੀਕਾ ਨਹੀਂ ਚਾਹੂਗਾ ਵੀ ਇਦਾਂ ਦਾ ਜਿਹੜਾ ਗੰਦ ਆ ਉਹ ਅਮਰੀਕਾ ਦੇ ਵਿੱਚ ਫੈਲੇ ਜੋ ਕੈਨੇਡਾ ਦੇ ਵਿੱਚ ਇਸ ਟਾਈਮ ਸ਼ਰੇਆਮ ਸਿਰ ਜਿਹੜਾ ਆ ਉਸਨੇ ਚੱਕੀ ਬੈਠਾ ਆ। ਲੋਕਾਂ ਦੀਆਂ ਸ਼ਰੇਆਮ ਗੋਲੀਆਂ ਦੇ ਨਾਲ ਕਤਲ ਜਿਹੜੇ ਹੋ ਰਹੇ ਘਰਾਂ ਦੇ ਬਾਹਰ ਗੋਲੀਆਂ ਚੱਲਣੀਆਂ ਆਮ ਜੀ ਜਿਹੜੀ ਉਹ ਗੱਲ ਬਣੀ ਪਈ ਆ ਤੇ ਹੁਣ ਤੁਸੀਂ ਦੇਖੋ ਵੀ ਇੱਥੋਂ ਬੈਠੇ ਵੀ ਉਹ ਇਹੀ ਕਾਂਡਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਜੀ ਹਰਜੋਤ ਸਿੰਘ ਜੀ ਕੰਟੀਨਿਊ ਕਰੋ ਗੱਲ ਜੀ। ਸੈਕਰਾਮੈਂਟੋ FBI ਦੇ ਆਫਿਸ ਵਾਲੇ ਇਸ ਕੇਸ ਨੂੰ ਹੈਂਡਲ ਕਰ ਰਹੇ ਸੀ। ਉਹਨਾਂ ਦੇ ਹੀ ਆਫਿਸਰ ਟੋਏ ਕਰਕੇ ਨਾਮ ਦੱਸਿਆ ਗਿਆ ਹੈ। ਉਹਨਾਂ ਨੇ ਦੱਸਿਆ ਵੀ ਜਿਹੜਾ ਵਿਕਟਮ ਸੀ ਉਹ ਪੈਸੀਫਿਕ ਟਾਈਮ ਜ਼ੋਨ ਦੇ ਹਿਸਾਬ ਨਾਲ ਹੀ ਰਹਿੰਦਾ ਸੀ। ਇਹਦਾ ਮਤਲਬ ਵੀ ਕਹਿੰਦੇ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦਾ ਸੀ। ਸੋ ਇੱਥੋਂ ਜਿਹੜੀਆਂ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਸੀ ਉਸ ਨੂੰ ਧਮਕੀਆਂ ਦਿੰਦੇ ਸੀ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਮਾਰ ਦੇਣਾ ਹੈਗਾ। ਜਿਹਨੂੰ ਹਰਜੋਤ ਸਿੰਘ ਜੀ ਹਾਂਜੀ ਜਿਹਨੂੰ ਹਰਜੋਤ ਸਿੰਘ ਜੀ ਕਾਲਾਂ ਆ ਰਹੀਆਂ ਸੀ ਕਹਿੰਦੇ ਜੁਲਾਈ 2022 ਤੋਂ ਉਹਨੂੰ ਕਾਲਾਂ ਆ ਰਹੀਆਂ ਸੀ ਬਿਸ਼ਨੋਈ ਗੈਂਗ ਦੀਆਂ ਵੀ ਮੰਗ ਕਰ ਰਹੇ ਸੀ ਤਕਰੀਬਨ 2.5 ਲੱਖ US ਡਾਲਰ ਦੀ ਇੱਕ ਹਿਸਾਬ ਦੇ ਨਾਲ ਇਕਵਲੈਂਟ ਵੀ ਇੰਨੇ ਜਿਹੜੇ ਆ ਉਹ ਕਰ ਰਹੇ ਆ। ਕਹਿੰਦੇ ਵੀ ਜਦੋਂ ਇੰਡੀਆ ਦੇ ਵਿੱਚ ਰਹਿੰਦੇ ਸੀ ਇੱਕ ਔਰਤ ਦੇ ਨਾਲ ਉਹਦੀ ਦੋਸਤੀ ਹੋ ਗਈ ਸੀ ਤੇ ਬਾਅਦ ਦੇ ਵਿੱਚ ਉਸਨੂੰ ਬਲੈਕਮੇਲ ਕਰਦੇ ਰਹੇ ਵੀ ਤੇਰੇ ਉੱਤੇ ਰੇਪ ਦੇ ਚਾਰजेस ਲਾ ਦੇਣੇ ਆ ਜੇ ਤੂੰ ਪੈਸੇ ਜਿਹੜੇ ਉਹ ਨਾ ਦਿੱਤੇ ਤੇ ਵਿਕਟਮ ਨੇ ਉਦੋਂ ਪੈਸੇ ਨਹੀਂ ਦਿੱਤੇ ਜਿਹਨੂੰ ਇਹ ਕਾਲਾਂ ਆ ਰਹੀਆਂ ਸੀਗੀਆਂ ਤੇ ਫਿਰ ਕਹਿੰਦੇ ਵੀ ਕਾਲ ਉਹਨੂੰ ਇੰਡੀਅਨ ਪੁਲਿਸ ਤੋਂ ਵੀ ਜਿਹੜੀ ਉਹ ਆ ਗਈ ਰੇਪ ਐਲੀਗੇਸ਼ਨ ਦੇ ਜਿਹੜੇ ਉਹ ਬਾਬਤ। ਸੋ ਤੁਸੀਂ ਦੇਖੋ ਵੀ ਉਹਨਾਂ ਦਾ ਕਿੱਥੇ ਕਿੱਥੇ ਤੱਕ ਹੱਥ ਜਿਹੜੇ ਹਰਜੋਤ ਸਿੰਘ ਜੀ ਫੈਲੇ ਹੋਏ ਆ। ਦੈਟਸ ਕ੍ਰੇਜ਼ੀ। ਤੁਸੀਂ ਅੰਦਾਜ਼ਾ ਜਿਹੜਾ ਉਹ ਲਾਓ ਵੀ ਇੱਕ ਤਾਂ ਗੈਂਗਸਟਰ ਤੁਹਾਨੂੰ ਫਰੌਤੀ ਦੀਆਂ ਕਾਲਾਂ ਕਰ ਰਹੇ ਆ ਤੇ ਕਹਿੰਦੇ ਵੀ ਜੇ ਤੁਸੀਂ ਫਰੌਤੀ ਨਾ ਦਿੱਤੀ ਮਾਰਨਾ ਤਾਂ ਹੈਗਾ ਹੀ ਹੈਗਾ ਆ। ਉਹ ਜਿਹੜੀਆਂ ਚੀਜ਼ਾਂ ਜੇ ਉੱਥੇ ਆ ਤੇ ਇੰਡੀਆ ਦੇ ਵਿੱਚ ਪੁਲਿਸ ਵਾਲੇ ਨਾਲ ਰਲਾਏ ਹੋਏ ਆ। ਤੁਸੀਂ ਦੇਖੋ ਵੀ ਉਹਨਾਂ ਦੇ ਵੀ ਉੱਥੋਂ ਵੀ ਕਾਲ ਗਈ ਵੀ ਤੇਰੇ ਤੇ ਰੇਪ ਦੇ ਐਲੀਗੇਸ਼ਨ ਜਿਹੜੇ ਲੱਗੇ ਹਾਂ ਵੀ ਮਿੱਤਰ ਦੱਸ ਕਿੱਦਾਂ ਹੈ ਕਿਵੇਂ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਵੀ ਕਿੱਥੇ ਤੱਕ ਤਾਰਾਂ ਜਿਹੜੀਆਂ ਇਹਨਾਂ ਦੀਆਂ ਜੁੜੀਆਂ ਹੈਗੀਆਂ ਆ। ਜੀ
ਪੁਲਿਸ ਵਾਲਿਆਂ ਨੇ ਕਿਹਾ ਵੀ ਜਿਹੜਾ ਵਿਕਟਮ ਆ ਜਿਹਨੂੰ ਇਹ ਕਾਲਾਂ ਕਰਦੇ ਸੀ ਉਹ ਬਲੈਕਮੇਲਰ ਜਿਹੜੇ ਬੰਦੇ ਕਾਲਾਂ ਕਰਦੇ ਸੀ ਉਹਨਾਂ ਦੇ ਨਾਲ ਮਿਲਣ ਪਏ, ਉਹਨਾਂ ਨੂੰ ਪੇਮੈਂਟ ਦੇਣ। ਤੇ ਇਹ ਦੇਖੋ ਪੁਲਿਸ ਵਾਲੇ ਵੀ ਰਲੇ ਹੋ ਆ, ਗੈਂਗ ਵਾਲੇ ਵੀ ਰਲੇ ਹੋ ਆ, ਲਾਰੈਂਸ ਗਰੁੱਪ ਉਹਨਾਂ ਨੇ ਪੂਰਾ ਕਿਹਾ ਤੇ ਕਿਸ ਤਰ੍ਹਾਂ ਜਿਹੜੀਆਂ ਇਹ ਥ੍ਰੈਟ ਕਰ ਰਹੇ ਆ। ਹੁਣ ਆਪਾਂ ਦੇਖਿਆ ਹੀ ਆ ਅਨਮੋਲ ਬਿਸ਼ਨੋਈ ਦੇ ਮਾਮਲੇ 'ਚ, ਹੁਣ ਉੱਥੇ ਦਾ ਜਿਹੜਾ ਹੋਮ ਮਿਨਿਸਟਰ ਆ ਉਹ ਇਹ ਕਹਿ ਰਿਹਾ ਵੀ ਨਹੀਂ ਜੀ, ਜਿਹੜੀ ਵੀ ਏਜੰਸੀ ਨੇ ਇਨਵੈਸਟੀਗੇਸ਼ਨ ਕਰਨੀ ਉਹ ਤਿਹਾੜ ਜੇਲ੍ਹ 'ਚ ਆ ਕੇ ਕਰੇ, ਉਹਨੂੰ ਕਿਤੇ ਲਿਜਾ ਨਹੀਂ ਸਕਦੇ। ਸੋ ਜਿਹੜਾ ਵਿਕਟਮ ਆ 2024 'ਚ ਆਇਆ ਸੀ ਕੈਨੇਡਾ 'ਚ, ਜਿਹਨੂੰ ਇਹ ਕਾਲਾਂ ਕਰਕੇ ਉਹ ਤੋਂ ਪੈਸੇ ਮੰਗ ਰਹੇ ਸੀ। ਸਕਰੀਨ ਗ੍ਰੈਬ ਕਹਿੰਦੇ ਵੀ ਵੀਡੀਓ ਕਾਲ ਦਾ ਜਿਹੜੀ ਫੋਟੋ ਆ ਉਹ ਆਇਡੈਂਟੀਫਾਈ ਕੀਤਾ ਸੀ ਉਹਨੇ ਆਪਣੇ ਆਪ ਨੂੰ ਲੱਕੀ ਹੁਸ਼ਿਆਰਪੁਰ ਜਿਹੜਾ ਉਹ ਕਰਕੇ। ਇਹ ਜਿਹੜਾ CBC ਆ ਨਾ, ਉਹਨਾਂ ਨੇ ਪੂਰੀ ਰਿਪੋਰਟ ਜਿਹੜੀ ਉਸ ਦੇ ਵਿੱਚ ਛਾਇਆ ਕੀਤੀ ਆ। ਤੇ ਇਹ ਜਿਹੜਾ ਜਸਮੀਤ ਸਿੰਘ ਆ, ਇਹਦੀ ਫੇਸਬੁੱਕ ਦੇ ਉੱਤੇ ਜਿਹੜੀ ਫੋਟੋ ਆ, ਤੇ ਕਹਿੰਦੇ ਜਿਹੜੀ ਵੀਡੀਓ ਕਾਲ ਦੀ ਫੋਟੋ ਆ ਉਹ ਸੀ ਆਪਸ 'ਚ ਜਿਹੜੀ ਮੈਚ ਜਿਹੜੀ ਉਹ ਕਰਦੀ ਹੈਗੀ ਆ ਵੀ ਜਿਹੜੀਆਂ ਫੋਟੋਆਂ ਆ ਇਹ ਜਿਹੜਾ ਕਾਲਾਂ ਕਰ ਰਿਹਾ ਹੈ ਉਸ ਨੂੰ, ਜਿਹਨੂੰ ਕੈਲੀਫੋਰਨੀਆ ਦੇ ਵਿੱਚ ਹੁਣ ਚਾਰਜ ਜਿਹੜਾ ਉਹ ਕੀਤਾ ਗਿਆ ਜਸਮੀਤ ਸਿੰਘ ਨੂੰ। ਇਹ DMV ਦੀ ਫੋਟੋ ਆ ਇਸ ਦੀ ਆਹ ਵਾਲੀ ਜਿਹੜੀ ਉਹਦੇ ਹੋਰ ਵੀ ਫੋਟੋਆਂ ਹੈਗੀਆਂ ਜੀ ਹਾਂਜੀ, ਉਹ ਵੀ ਦਿਖਾ ਰਹੇ ਆ ਵੀ ਜਿਹੜਾ ਉਹ ਖੜਾ ਆ ਗੱਡੀ ਘਰ ਦੇ ਮੋਹਰੇ ਜਿਹੜਾ ਖੜਾ ਆ, ਜਿਹੜੀ ਉਹਦੀ ਫੇਸਬੁੱਕ ਤੇ ਹੈਗੀਆਂ। ਹਾਂਜੀ ਕਹਿੰਦੇ ਘੱਟੋ ਘੱਟ 10 ਵਾਰੀ ਜਿਹੜੀਆਂ ਕਾਲਸ ਕੀਤੀਆਂ 2 ਘੰਟੇ ਦੇ ਦੌਰਾਨ, ਉਹਨਾਂ 'ਚ ਕੁਝ ਮਿਸ ਕਾਲ ਵੀ ਸੀਗੀਆਂ। ਜੋ ਸਿੰਘ ਆ ਉਹਨ ਵਿਕਟਮ ਨੰਬਰ 1, ਉਹਨਾਂ ਨੇ ਦੱਸਿਆ ਵੀ ਕਲਰ, ਮੇਕ ਆਫ ਦਾ ਵਹੀਕਲ, ਸਾਰਾ ਕੁਝ ਜਿਹੜੀ ਉਹਨਾਂ ਦੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ। ਤੇ ਇਸ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਕੋਰਟ ਦੇ ਵਿੱਚ ਜਿਹੜੇ ਡਾਕੂਮੈਂਟਸ ਗਏ ਹੈਗੇ ਆ, ਇਨਵੈਸਟੀਗੇਟਰਸ ਜੋ ਕੈਨੇਡਾ ਦੇ ਵਿੱਚ ਆ ਉਹਨਾਂ ਨੇ ਸਾਰਾ ਕੁਝ ਇਹਨੂੰ ਇਨਵੈਸਟੀਗੇਟ ਕੀਤਾ, ਪਲੱਸ ਸੈਕਰਾਮੈਂਟੋ ਦਾ ਜਿਹੜਾ FBI ਆਫਿਸ ਹੈਗਾ ਉਹਨਾਂ ਨੇ। ਸੋ ਇਹ ਉਸ ਤੋਂ ਬਾਅਦ ਜਿਹੜਾ ਆ ਇਸ ਬੰਦੇ ਨੂੰ, ਜਸਮੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹਦੇ ਤੇ ਚਾਰਜ ਜਿਹੜੇ ਉਹ ਲੱਗੇ ਆ। ਸੋ ਆਲੇ ਦੁਆਲੇ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਸੋ ਬਾਰ-ਬਾਰ ਆਪਾਂ ਕਹਿ ਰਹੇ ਹਾਂ, ਜੇ ਤੁਹਾਡੇ ਨਾਲ ਕੋਈ ਏਦਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੁਛ ਵੀ ਮੁੱਦਾ ਹੋਇਆ, ਚਲੋ ਜੋ ਮਰਜ਼ੀ ਆ, ਨਹੀਂ ਹੋਇਆ ਪਾਸ ਬਿੱਲ, ਦੈਟਸ ਓਕੇ। ਤੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਸੀਗੀਆਂ, ਸਿੱਖ ਆਰਗੇਨਾਈਜੇਸ਼ਨਸ ਨੇ, ਹੋਰ ਇਰਾਨੀਅਨ ਬਹੁਤ ਸਾਰਿਆਂ ਨੇ ਰੌਲਾ ਪਾਇਆ, ਗਏ ਉੱਥੇ, ਪਰ ਜਿਹੜੀਆਂ ਆਰਗੇਨਾਈਜੇਸ਼ਨਸ ਇਸ ਬਿੱਲ ਨੂੰ ਫੇਲ ਕਰਾਉਣਾ ਚਾਹੁੰਦੀਆਂ ਸੀ, ਹੁਣ ਉਹ ਦੇਖੋ ਵੀ ਉਹਨਾਂ ਦੇ ਲਿੰਕ ਤਾਂ ਨਹੀਂ ਕਿਤੇ ਭਾਰਤ ਸਰਕਾਰ ਨਾਲ ਜੁੜਦੇ ਹੈਗੇ। ਭਾਰਤ ਸਰਕਾਰ ਦਾ ਦੇਖੋ ਇਹਨਾਂ ਦੇ ਬੰਦਿਆਂ ਦੇ ਨਾਲ ਜੁੜਦੇ ਨਾ ਹੋਣ, ਇਹ ਦੇਖਣ ਵਾਲੀ ਗੱਲ ਆ। ਜਿਹੜਾ ਹਰਜੋਤ ਸਿੰਘ ਜੀ, ਇਹਦੇ ਵਿੱਚ ਜ਼ਿਆਦਾ ਵੱਡੀ ਵੀ ਕਿਤੇ ਇਹਨਾਂ ਦੇ ਨਾਲ ਤਾਂ ਨਹੀਂ, ਉਹਨਾਂ ਨੂੰ ਕੀ ਫਾਇਦਾ ਹੁੰਦਾ ਸੀ ਵੀ ਇਹ ਜਿਹੜਾ ਬਿੱਲ ਆ ਉਹ ਨਾ ਪਾਸ ਹੋਵੇ, ਤਾਂ ਕਰਕੇ ਵੀ ਅਸੀਂ ਜਿਹੜਾ ਵਿਰੋਧ ਕਰਨਾ ਹੈਗਾ। ਪਰ FBI ਨੂੰ ਟਿਪ ਜ਼ਰੂਰ ਕਰੋ। FBI ਜਿਹੜਾ ਫਿਰ ਵੀ ਅਸੀਂ ਜਿਹੜੀ ਜਾਂਚ ਆ ਇਹੋ ਜਿਹੀਆਂ ਚੀਜ਼ਾਂ ਦੀ ਕਰਦੀ ਹੈ। ਤੁਹਾਨੂੰ ਕੋਈ ਐਕਸਟੋਰਸ਼ਨ ਦੀ ਕਾਲ ਆਉਂਦੀ, ਕੁਛ ਇਦਾਂ ਆ, ਇਹ ਚੀਜ਼ ਆ। ਆਪਾਂ ਅਕਸਰ ਕਹਿ ਦਿੰਦੇ ਵੀ ਇਦਾਂ ਦੀ ਚੀਜ਼ ਅਮਰੀਕਾ 'ਚ ਨਾ ਹੋਵੇ। ਉਹ ਤਾਂ ਹੀ ਨਹੀਂ ਹੋਣੀ ਜੇ ਤੁਸੀਂ ਇੱਥੇ ਪਹਿਰਾ ਦਓਗੇ। ਜੇ ਤੁਸੀਂ ਵੀ ਇੱਕ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲਦੇ ਰਹੋਗੇ, ਫਿਰ ਇਹ ਇਵੈਂਚੁਅਲੀ ਜੋ ਕਹਿ ਦਿੰਦੇ ਆ ਨਾ, ਅਕਸਰ ਕਹਿ ਦਿੰਦੇ ਵੀ ਜੋ ਗੰਦ ਉੱਧਰ ਪਿਆ ਹੋਇਆ ਆ, ਫਿਰ ਇੱਧਰ ਵੀ ਪੈ ਜਾਣਾ। ਸੋ ਇਹ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜਿਹੜੀ ਜ਼ਰੂਰਤ ਆ। ਸੋ CBC ਨਿਊਜ਼ ਨੇ ਜਸਮੀਤ ਸਿੰਘ ਨਾਂ ਦਾ ਜਿਹੜਾ ਬੰਦਾ, ਕੈਲੀਫੋਰਨੀਆ ਦਾ ਰਹਿਣ ਵਾਲਾ, ਕੈਲੀਫੋਰਨੀਆ ਤੋਂ ਕੈਨੇਡਾ ਦੇ ਵਿੱਚ ਫਰੌਤੀ ਦੀਆਂ ਕਾਲਾਂ ਕਰਨ ਵਾਲਾ, ਉਹ ਲੋਕਾਂ ਨੂੰ ਧਮਕਾਉਣ ਵਾਲਾ, ਮਾਰਨ ਦੀਆਂ ਧਮਕੀਆਂ ਦੇਣ ਵਾਲਾ, ਉਸ ਨੂੰ ਜਿਹੜਾ ਉਹ ਚਾਰਜ ਇਸ ਦੇ ਵਿੱਚ ਕਰ ਲਿਆ ਆ। ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਨਵੰਬਰ ਦੇ ਅਖੀਰ ਦੇ ਵਿੱਚ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਸੀ, ਟੈਰਰ, ਵਾਇਲੈਂਸ ਤੇ ਇੰਟੀਮੀਡੇਸ਼ਨ ਦੇ ਤੌਰ ਦੇ ਉੱਤੇ। ਸੋ ਹੋਪਫੁਲੀ ਇਹ ਜਿਹੜੀ ਗੱਲ ਆ ਟਾਈਮ ਨਾਲ ਜਿਹੜੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਗੇ ਵਧਿਆ ਜਾਵੇ ਤੇ ਕਾਰਵਾਈ ਜਿਹੜੀ ਇਸ ਦੇ ਵਿੱਚ ਪੂਰੀ ਕੀਤੀ ਜਾਵੇ। ਪਰ ਇਹ ਨਾਲੇ ਹੁਣ ਦੀ ਇਨਸੀਡੈਂਟ ਨਹੀਂ, ਅਰੈਸਟ ਤਾਂ ਉਹਨੂੰ ਹੁਣ ਕੀਤਾ। ਇਹ ਜਿਹੜਾ ਥ੍ਰੈਟ ਕੀਤੀਆਂ ਗਈਆਂ ਸੀ ਉਹ ਮਈ 27 2024 ਨੂੰ ਕੀਤੀਆਂ ਗਈਆਂ ਸੀ। ਸੋ ਜਸਮੀਤ ਸਿੰਘ ਉਹਦਾ ਨਾਂ FBI ਨੇ ਨਿਕਨੇਮ ਲੱਕੀ ਹੁਸ਼ਿਆਰਪੁਰ ਵੀ ਦੱਸਿਆ ਆ। ਇਹ ਵੀ ਦੱਸਿਆ ਵੀ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ, ਤੇ ਇਮੀਗ੍ਰੇਸ਼ਨ ਡਾਕੂਮੈਂਟਸ ਇਹ ਦੱਸਿਆ ਗਿਆ ਵੀ ਉਹ ਅਪ੍ਰੈਲ 2023 ਦੇ ਵਿੱਚ ਅਮਰੀਕਾ ਦੇ ਵਿੱਚ ਇਲੀਗਲੀ ਉਹ ਐਂਟਰ ਹੋਇਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਫਿਰ ਕਿੱਦਾਂ ਹੁਣ ਕਵੇ, ਜੇ ਉਹ ਇਲੀਗਲੀ ਐਂਟਰ ਹੋਇਆ ਫਿਰ ਉਹਨੇ ਅਸਾਈਲਮ ਦਾ ਕੇਸ ਉੱਥੇ ਉਹ ਗੈਂਗਸਟਰਾਂ ਦੇ ਨਾਲ ਰਲਿਆ ਆ, ਇੱਥੇ ਕਹਿੰਦਾ ਵੀ ਮੈਨੂੰ ਉੱਥੇ ਮਾਰ ਦੇਣਗੇ। ਦੱਸ, ਇਹ ਦੱਸੋ ਕੀ ਜਿਹੜਾ ਉਹ ਚੀਜ਼ਾਂ ਨਾਲ ਪੋਲੀਟੀਕਲ ਅਸਾਈਲਮ ਦੇ ਲਈ ਇਹਨੇ ਅਪਲਾਈ ਕੀਤਾ ਹੋਣਾ ਆ। ਮੋਸਟ ਪ੍ਰੋਬਬਲੀ ਇਹ ਚੀਜ਼ ਜਿਹੜੀ ਹੋਣੀ, ਆਪਣੇ ਕੋਲ ਰਿਪੋਰਟ ਤਾਂ ਨਹੀਂ ਆ, ਪਰ ਜੇ ਇਲੀਗਲੀ ਐਂਟਰ ਹੋਇਆ ਤੇ ਉਹਨੂੰ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਤਾਂ ਲੱਗ ਇਹੀ ਰਿਹਾ, ਜਿਹੜਾ ਇੱਕ ਰੁਝਾਨ ਹੁੰਦਾ ਆ ਵੀ ਇਹੀ ਚੀਜ਼ ਵੱਲ ਨੂੰ ਜਿਹੜਾ ਉਹ ਹੋਊਗਾ। ਸੋ ਇਹੋ ਜਿਹੇ ਬੰਦਿਆਂ ਦੇ ਕਰਕੇ ਤੁਹਾਡਾ ਕੰਮ ਖਰਾਬ, ਬਾਕੀਆਂ ਦਾ ਵੀ ਜਿਹੜਾ ਉਹ ਹੋਣਾ ਹੈ, ਜਿਹੜੇ ਗੈਂਗਸਟਰਾਂ ਨੇ ਆ ਕੇ ਜਿੰਨਾ ਇੱਥੇ ਗੰਦ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਪਾਇਆ ਗਿਆ ਹੈਗਾ।
ਤੇ ਹਰਜੋਤ ਸਿੰਘ ਜੀ ਜਾਂਦੇ ਜੋ ਵਾਪਰਿਆ ਸੀਗਾ ਸੀਰੀਆ ਦੇ ਵਿੱਚ, ਉਹਦੇ ਬਾਰੇ ਵੀ ਆਪਾਂ ਗੱਲ ਕਰਕੇ ਜਿਹੜਾ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਸੋ ਸੀਰੀਆ ਦੇ ਵਿੱਚ ਵੀ ਇੱਕ ਜਿਹੜੇ ਅਮਰੀਕਨ ਇੰਟਰਪ੍ਰੇਟਰ ਤੇ ਜਿਹੜਾ ਫੌਜੀ ਆ, ਉਹਨਾਂ ਦੀ ਜਿਹੜੀ ਉਹ ਮੌਤ ਹੋਈ ਜਿਹੜੀ ਉਹ ਦੱਸੀ ਜਾਂਦੀ ਆ। ਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਦੱਸਿਆ ਵੀ ਮੇਰੀ ਗੱਲ ਹੋਈ ਹੈ ਜਿਹੜੇ ਸੀਰੀਆ ਦੇ ਹੁਣ ਨਵੇਂ ਬਣੇ ਨੇ ਰਾਸ਼ਟਰਪਤੀ, ਜਿਹੜੇ ਉੱਥੇ ਨੇ, ਤੇ ਉਹ ਕਹਿੰਦੇ ਵੀ ਉਹ ਬਹੁਤ ਗੁੱਸੇ 'ਚ ਸੀਗੇ ਤੇ ਕਹਿੰਦੇ ਵੀ ਤੁਰੰਤ ਹੀ ਜਿਨ੍ਹਾਂ ਨੇ ਆਈਸਿਸ ਦੇ ਨਾਲ ਜੁੜੇ ਹੋਏ ਲੋਕਾਂ ਨੇ, ਜਿਨ੍ਹਾਂ ਨੇ ਇਹ ਅਮਰੀਕੀਆਂ ਨੂੰ ਮਾਰਿਆ ਉੱਥੇ, ਉਹਨਾਂ ਨੂੰ ਵੀ ਉੱਥੇ ਜਿਹੜਾ ਉਹ ਢੇਰ ਕਰ ਦਿੱਤਾ ਗਿਆ ਹੈ।